ਅਕਸਰ ਨਾ ਮੈਂ ਇਹ ਦੇਖਿਆ ਵਾ ਕਿ ਗਲਤ ਫਹਿਮੀਆਂ ਇਨਸਾਨ ਨੂੰ ਕਿਤੇ ਦੀਆਂ ਕਿਤੇ ਲੈ ਜਾਂਦੀਆਂ। ਇਨਸਾਨ ਜਦੋਂ ਵੀ ਆਪਣਿਆਂ ਦੇ ਵਿੱਚ ਦੋਸਤਾਂ 'ਚ ਰਿਸ਼ਤੇਦਾਰਾਂ 'ਚ ਜਦੋਂ ਵੀ ਕੋਈ ਤਲਾਸ਼ ਕਰਨ ਲੱਗ ਪੈਂਦਾ ਨਾ ਕਿ ਇਹਦੇ ਵਿੱਚ ਖਾਮੀ ਕੀ ਹੈ, ਫਿਰ ਉਹਨੂੰ ਖਾਮੀਆਂ ਹੀ ਖਾਮੀਆਂ ਨਜ਼ਰ ਆਉਂਦੀਆਂ। ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ, ਚੰਗਾ ਸੋਚਣਾ ਚਾਹੀਦਾ। ਤੁਹਾਡੇ ਨਾਲ ਬੁਰਾ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਤੱਕ ਅੱਲਾ ਦੀ ਜ਼ਾਤ ਪਾਕ ਨੇ, ਤੁਸੀਂ ਅੰਦਰੋਂ ਸਾਫ਼ ਹੋ, ਤੁਹਾਡੇ ਨਾਲ ਬੁਰਾ ਨਹੀਂ ਹੋ ਸਕਦਾ। ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾਂ ਕਿ ਇੱਕ ਨਾ ਵਾਕਿਆ ਬਲਕਿ ਦੱਸਣ ਲੱਗਾ ਵਾਂ। ਜਿਹੜੇ ਬਾਸ਼ਊਰ ਲੋਕ ਆ ਨਾ, ਉਹ ਅਕਸਰ ਹੀ ਗੱਲ ਨੂੰ ਕਵਰ ਕਰਨ ਵਾਸਤੇ, ਗੱਲ ਨੂੰ ਰਿਸ਼ਤੇ ਨੂੰ ਰੱਖਣ ਵਾਸਤੇ ਕੁਛ ਐਸੀਆਂ ਹਿਕਮਤ ਅਮਲੀਆਂ ਕਰ ਜਾਂਦੇ ਆ ਕਿ ਜਿਹੜਾ ਇਨਸਾਨ ਨੂੰ ਕਹਿ ਲਓ ਕਿ ਕਿਸੇ ਵਕਤ ਨੂੰ ਪਤਾ ਚੱਲ ਜਾਂਦਾ ਕਿ ਇਹਨੇ ਸਾਡੇ ਲਈ ਚੰਗਾ ਕੀਤਾ। ਹੁਣ ਦੌਰ ਨੂੰ ਵੇਖਦਿਆਂ ਹੋਇਆ ਮੈਂ ਅਕਸਰ ਲੋਕ ਦੇਖੇ ਜਿਹੜੇ ਆਪਣਿਆਂ ਦੇ ਖਿਲਾਫ ਹੋ ਜਾਂਦੇ ਆ। ਆਪਣਾ ਅਗਰ ਚੰਗੀ ਗੱਲ ਵੀ ਦੱਸਦਾ ਵਾ ਤੇ ਉਹਨੂੰ ਉਹ ਬੁਰਾ ਸਮਝਦੇ ਆ। ਇਸੇ ਤਰ੍ਹਾਂ ਤੁਹਾਨੂੰ ਮੈਂ ਇੱਕ ਵਾਕਿਆ ਦੱਸਦਾ ਵਾਂ ਕਿ ਕੋਈ ਨਾ ਦੋ ਭਾਈ ਸੀਗੇ। ਉਹ ਇੱਕ ਨਾ ਜਿਹੜਾ ਵੱਡਾ ਭਾਈ ਸੀ ਉਹ ਫੌਤ ਹੋ ਗਿਆ। ਉਹਦੇ ਦੋਨੇ ਨਾ ਸੁਨਾਰ ਦਾ ਕੰਮ ਕਰਦੇ ਸੀ, ਸੁਨਿਆਰੇ ਦਾ, ਯਾਨੀ ਕਿ ਹੀਰੇ ਜਵਾਹਰਾਤ ਜੀ। ਉਹ ਸੁਨਿਆਰ ਜਿਹੜਾ ਹੁੰਦਾ ਉਹ ਤਕਰੀਬਨ ਇਹਨਾਂ ਚੀਜ਼ਾਂ ਨੂੰ ਅਕਸਰ ਜਾਣਦਾ ਹੀ ਹੁੰਦਾ। ਉਹਨਾਂ ਦਾ ਇਹ ਕੰਮ ਸੀਗਾ। ਉਹਨਾਂ ਨੇ ਕੀਤਾ ਕੀ ਕਿ ਉਹ ਜਿਸ ਟਾਈਮ ਨਾ ਇੱਕ ਭਾਈ ਵੱਡਾ ਫੌਤ ਹੋ ਗਿਆ, ਛੋਟੇ ਦੇ ਹੁਣ ਬੱਚਾ ਸੀ, ਇੱਕ ਉਹਦੀ ਬੀਵੀ ਸੀ, ਹੋਰ ਵੀ ਕੋਈ ਬੱਚੇ ਹੋਣਗੇ। ਮੁਖਤਸਰ ਗੱਲ ਕਰਨ ਲੱਗਾ ਕਿ ਉਹ ਬੱਚਾ ਵੀ ਥੋੜਾ ਜਿਹਾ ਨਾ ਜਿਸ ਟਾਈਮ ਹੋਇਆ ਵੱਡਾ ਜਵਾਨ ਹੋ ਗਿਆ, ਇੰਨਾ ਕੁ ਹੋ ਗਿਆ ਕਿ ਬਾਹਰੋਂ ਸੌਦਾ ਲਿਆਉਣ ਜੋਗਾ ਇਹ ਉਹ। ਤੇ ਹੁਣ ਘਰ ਦੇ ਵਿੱਚ ਫਾਕਾ ਆ ਗਿਆ। ਜ਼ਾਹਰੀ ਬਾਤ ਆ, ਜਦੋਂ ਜ਼ਰੀਆ ਆਮਦਨ ਜਿਹੜਾ ਵਾ ਉਹ ਖਤਮ ਹੋ ਗਿਆ ਕਿ ਬਾਪ ਜਦੋਂ ਸੀਗਾ ਉਹ ਕਮਾਉਂਦਾ ਸੀ, ਉਹਨਾਂ ਦੇ ਘਰ ਨਾ ਥੋੜਾ ਫਾਕਾ ਟੈਪ ਆ ਗਿਆ। ਘਰ ਬਹੁਤ ਜ਼ਿਆਦਾ ਤੰਗੀ ਆਉਣ ਦੀ ਵਜ੍ਹਾ ਨਾਲ ਨਾ ਉਹਨਾਂ ਨੂੰ ਉਹ ਜਿਹੜੀ ਉਹਦੀ ਮਾਂ ਸੀ ਨਾ, ਉਹਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰ ਵੀ ਹੋਰ ਤੇ ਕਿਤੇ ਕੋਈ ਕੰਮ ਨਹੀਂ ਹੋਣਾ, ਚਲੋ ਤੂੰ ਆਪਣੇ ਚਾਚੇ ਕੋਲ ਚਲਾ ਜਾ। ਉੱਦਾਂ ਉਹ ਚਾਚੇ ਨਾਲ ਥੋੜੀ ਜਿਹੀ ਨਾ ਮੁਖਾਲਫਤ ਰੱਖਦੀ ਸੀ। ਅਕਸਰ ਹੀ ਜਿੱਦਾਂ ਆਪਣੇ 'ਚ ਪਾਇਆ ਜਾਂਦਾ ਕਿ ਆਪਣਿਆਂ ਨਾਲ ਮੁਖਾਲਫਤ ਰੱਖਣੀ ਸ਼ੁਰੂ ਕਰ ਦੇਈਦੀ ਹੈ। ਹਾਲਾਂਕਿ ਆਪਣੇ ਬੁਰਾ ਨਹੀਂ ਕਰਦੇ, ਅਗਰ ਕਰਨਾ ਵੀ ਚਾਹਣ ਤਾਂ ਹੁੰਦਾ ਹੀ ਨਹੀਂ। ਅੱਲਾ ਦੀ ਜ਼ਾਤ ਪਾਕ ਤੁਹਾਡੀ ਮਦਦ ਕਰ ਦਿੰਦੀ ਹੈ। ਖੈਰ ਨਾ ਉਹਨੇ ਕਿਹਾ ਵੀ ਤੂੰ ਆਪਣੇ ਚਾਚੇ ਕੋਲ ਚਲਾ ਜਾ, ਉਹਨੂੰ ਜਾ ਕੇ ਦੱਸ ਵੀ ਚਾਚਾ ਜੀ ਮੇਰੇ ਕੋਲ ਨਾ ਇਹ ਇੱਕ ਹਾਰ ਪਿਆ, ਉਹ ਨਾ ਹੀਰੇ ਸੀਗੇ, ਹੀਰੇ ਮਕਸਦ ਕਹਿ ਲਓ ਕਿ ਪਰੋਏ ਸੀਗੇ, ਉਹਦਾ ਹਾਰ ਬਣਿਆ ਸੀ। ਉਹਨੇ ਕਿਹਾ ਆਪਣੇ ਚਾਚੇ ਕੋਲ ਚਲਾ ਜਾ। ਉਹਨੂੰ ਕਿ ਚਾਚਾ ਜੀ ਆ ਮੈਂ ਨਾ ਵੇਚਣਾ ਵਾ, ਚਲੋ ਇਹ ਵੇਚ ਆ, ਜਿਹੜੇ ਕੋਈ 4 ਪੈਸੇ ਮਿਲਣਗੇ ਕੋਈ 4 ਦਿਨ ਉਹਨਾਂ ਨਾਲ ਨਗਾ ਲਵਾਂਗੇ। ਗੱਲ ਕਿੱਸਾ ਮੁਖਤਸਰ ਕਿ ਉਹ ਚਾਚੇ ਕੋਲ ਲੈ ਕੇ ਗਿਆ। ਚਾਚੇ ਨੇ ਜਿਸ ਟਾਈਮ ਹਾਰ ਦੇਖਿਆ, ਦੇਖ ਕੇ ਉਹਨੇ ਕਿਹਾ ਬੇਟਾ ਤੂੰ ਇਸ ਤਰ੍ਹਾਂ ਕਰ, ਇਹ ਕੁਛ ਪੈਸੇ ਰੱਖ ਲਾ। ਸਮਝ ਆ ਗਈ ਨਾ ਚਾਚੇ ਨੂੰ ਵੀ ਘਰ ਦੇ ਵਿੱਚ ਫਾਕਾ ਵਾ, ਵੀ ਉੱਦਾਂ ਤੇ ਭਰਜਾਈ ਨੂੰ ਅਗਰ ਕੋਈ ਦੀ ਮਦਦ ਕਰਨਾ ਵੀ ਚਾਹੁੰਦਾ ਸੀ ਤੇ ਉਹਨੂੰ ਬੁਰਾ ਸਮਝਦੇ ਸੀ, ਕਿਉਂਕਿ ਹੁਣ ਸਾਡੇ ਮਾਸ਼ਰੇ 'ਚ ਅਕਸਰ ਪਾਇਆ ਜਾਂਦਾ ਵਾ। ਉਹਨੇ ਨਾ ਕੀ ਕੀਤਾ ਕਿ ਉਹਨੇ ਕਿਹਾ ਬੇਟਾ ਤੂੰ ਆ ਪੈਸੇ ਵੀ ਲੈ ਜਾ। ਕੁਛ ਪੈਸੇ ਦਿੱਤੇ ਤੇ ਹਾਰ ਵਾਪਸ ਦਿੱਤਾ। ਉਹਨੇ ਕਿਹਾ ਹਲੇ ਨਾ ਬਾਜ਼ਾਰ ਬੜਾ ਮੰਦਾ ਵਾ, ਇਹਨਾਂ ਨੂੰ ਕੁਛ ਦੇਰ ਰੱਖ ਲਾ, ਤੇਰੇ ਯਾਨੀ ਕਿ ਆਉਣ ਵਾਲੇ ਵਕਤ 'ਚ ਕੰਮ ਹੈਗਾ। ਜਦੋਂ ਬਾਜ਼ਾਰ 'ਚ ਤੇਜ਼ੀ ਹੋਏਗੀ ਨਾ ਉਦੋਂ ਫਿਰ ਹਾਰ ਵੇਚ ਦੇਵਾਂਗਾ। ਮੈਂ ਤੈਨੂੰ ਦੱਸਾਂਗਾ ਹੁਣ ਤੇਜ਼ੀ ਤੇ ਤੂੰ ਕੱਲ ਤੋਂ ਨਾ ਦੁਕਾਨ ਤੇ ਆ ਜਾਇਆ ਕਰ। ਚਲੋ ਤੂੰ ਇੱਥੇ ਮੇਰੇ ਲਾਗੇ ਆ ਜਾਇਆ ਕਰ, ਮੈਂ ਨਾ ਆਪੇ ਤੈਨੂੰ ਕੋਈ ਕੰਮ ਸਿਖਾ ਦਿੰਦਾ ਵਾ ਤੇ ਘਰ ਦਾ ਨਿਜ਼ਾਮ ਜਿਹੜਾ ਨਾ ਉਹ ਅੱਲਾ ਦੀ ਜ਼ਾਤ ਪਾਕ ਚਲਾਏਗੀ, ਮੈਂ ਥੋੜਾ ਜਿਹਾ ਆਸਰਾ ਨਾਲ ਕਰੀ ਜਾਵਾਂਗਾ। ਉਹਨੇ ਕੀ ਕੀਤਾ ਕਿ ਉਹ ਪੈਸੇ ਕੁਛ ਜਿਹੜੇ ਮਿਲੇ ਸੀ ਉਹ ਲੈ ਗਿਆ। ਜਾ ਕੇ ਆਪਣੀ ਵਾਲਦਾ ਨੂੰ ਉਹਨੇ ਅਹਵਾਲ ਦੱਸਿਆ, ਸਾਰਾ ਹਾਲ ਹਵਾਲ ਕਿ ਅੰਮੀ ਇੱਦਾਂ ਹੋਇਆ, ਇਹ ਤਰੀਕਾ, ਇਹ ਕਾਰ। ਇਹ ਚਾਚੇ ਨੇ ਕਿਹਾ ਹਾਲੇ ਬਹੁਤ ਮੰਦਾ ਵਾ ਤੇ ਕੁਛ ਦਿਨ ਖਲੋ ਜਾਓ, ਮੁੜ ਕੇ ਚੰਗੇ ਪੈਸਿਆਂ ਦਾ ਵਿਕ ਜਾਣਾ। ਉਹਨੇ ਨਾ ਮਾਂ ਨੂੰ ਪੈਸੇ ਵੀ ਫੜਾਏ ਜਿਹੜੇ ਕੋਈ ਉਹਨੇ ਦਿੱਤੇ ਸੀ। ਚਲੋ ਮਾਂ ਵਕਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ, ਕਿਉਂਕਿ ਮਜਬੂਰੀ ਹਰ ਚੀਜ਼ ਨੂੰ ਭੁਲਾ ਦਿੰਦੀ ਹੈ, ਉਹਨੇ ਨਾ ਦਿਲ 'ਚ ਜੋ ਵੀ ਸੀ, ਲੇਕਿਨ ਉਹਨੇ ਮਾਂ ਨੇ ਮੱਦੇਨਜ਼ਰ ਇਸ ਗੱਲ ਨੂੰ, ਹਾਲਾਤ ਨੂੰ ਰੱਖਦਿਆਂ ਪੈਸੇ ਵੀ ਰੱਖ ਲਏ ਤੇ ਮੁੰਡੇ ਨੂੰ ਨਾ ਉੱਥੇ ਘਲਾਉਣਾ ਸ਼ੁਰੂ ਕਰ ਦਿੱਤਾ। ਉਹ ਕੁਛ ਦਿਨ ਗੁਜ਼ਰੇ, ਜਿਸ ਟਾਈਮ ਕੋਈ 15 ਦਿਨ ਜਾਂ ਮਹੀਨਾ, 2 ਮਹੀਨੇ, 6 ਮਹੀਨੇ, ਜਿੰਨਾ ਵੀ ਟਾਈਮ ਚਾਚੇ ਨੇ ਡੇਲੀ ਬੱਚੇ ਨੂੰ ਪੈਸੇ ਦੇ ਦੇਣੇ, ਇੰਨੇ ਕਿ ਉਹਨਾਂ ਦਾ ਘਰ ਚੱਲਦਾ ਰਹੇ। ਗਾਇਬਾਨਾ ਮਦਦ ਕਹਿ ਲਓ ਵੀ ਜਿਹੜਾ ਨਾ ਮਦਦ ਵੀ ਕਰਾਂ ਤੇ ਕੋਈ ਇਹਨਾਂ ਦੇ ਦਿਲ 'ਚ ਵੀ ਨਾ ਆਵੇ ਗੱਲ। ਤੇ ਬੱਚੇ ਨੂੰ ਸਿਖਾਉਂਦਾ ਰਿਹਾ ਕਿ ਤੂੰ ਹੀਰੇ ਦੀ ਪਰਖ ਕਿਸ ਤਰ੍ਹਾਂ ਕਰਨੀ ਹੈ, ਸੋਨੇ ਦੀ ਪਰਖ ਕਿਸ ਤਰ੍ਹਾਂ ਕਰਨੀ ਆ, ਲਾਲ ਦੀ ਪਰਖ ਕਿਸ ਤਰ੍ਹਾਂ ਕਰਨੀ ਆ, ਹਰ ਚੀਜ਼ ਦੀ ਨਾ ਸਿਖਾਉਂਦਾ ਰਿਹਾ। ਅੱਛਾ, ਉਹ ਇੱਕ ਟਾਈਮ ਐਸਾ ਆਇਆ ਕਿ ਬੱਚੇ ਨੂੰ ਨਾ ਪਤਾ ਲੱਗ ਗਿਆ, ਕਾਰੀਗਰ ਬਣ ਗਿਆ ਨਾ। ਕੁਛ 6 ਮਹੀਨੇ ਬਾਅਦ ਉਹਨੂੰ ਪਤਾ ਚੱਲ ਗਿਆ ਚੰਗਾ ਕੀ ਆ ਮਾੜਾ ਕੀ ਆ। ਉਹਨੇ ਕੀ ਕੀਤਾ, ਉਹਨੇ ਨਾ ਜਿੱਦਣ ਪਤਾ ਚੱਲ ਗਿਆ ਕਿ ਹੁਣ ਇਹ ਹਰ ਚੀਜ਼ ਨੂੰ ਪਛਾਣ ਲੈਂਦਾ, ਕਹਿੰਦਾ ਬੇਟਾ ਆਪਣੇ ਘਰ ਜਿਹੜਾ ਹਾਰ ਆ ਨਾ ਤੁਹਾਡੇ ਪਿਆ, ਉਹ ਕੱਲ ਨੂੰ ਲੈ ਆਈ, ਹੁਣ ਬਾਜ਼ਾਰ 'ਚ ਕੀਮਤ ਚੰਗੀ ਹੋ ਗਈ ਆ ਤੇ ਉਹਨੂੰ ਕੱਲ ਨੂੰ ਵੇਚ ਦਾਂਗੇ। ਉਹਨੇ ਹਾਰ ਲਿਆਂਦਾ ਅਗਲੇ ਦਿਨ। ਜਿਸ ਟਾਈਮ ਮਾਂ ਨੂੰ ਕਹਿੰਦਾ ਵੀ ਮਾਂ ਹਾਰ ਦੇ, ਮਾਂ ਨੇ ਉਹ ਹਾਰ ਦਿੱਤਾ ਤੇ ਬੇਟੇ ਨੇ ਜਿਸ ਟਾਈਮ ਹਾਰ ਫੜਿਆ ਨਾ, ਚੁੱਕੇ ਹੁਣ ਉਹ ਕਾਰੀਗਰ ਹੋ ਚੁੱਕਾ ਸੀ, ਉਹਨੂੰ ਪਤਾ ਸੀ। ਉਹਨੇ ਹਾਰ ਵੇਖਦੇ ਕਿਹਾ ਮਾਂ ਇਹ ਤੇ ਹਾਰ ਹੀ ਜਾਲੀ ਆ, ਇਹਨੂੰ ਤੇ ਉੱਥੇ ਰੱਖ ਦੇ, ਇਹਦਾ ਕੀ ਫਾਇਦਾ ਵਾ, ਇਹ ਤਾਂ ਜਾਲੀ ਸੀ। ਉਹਨੇ ਕਿਹਾ ਪੁੱਤ ਜੇ ਜਾਲੀ ਸੀ ਤੇ ਫਿਰ ਤੇਰੇ ਚਾਚੇ ਨੇ ਉਦੋਂ ਇਦਾਂ ਕਹੋ ਕਿ, ਉਹਨੇ ਕਿਹਾ ਮਾਂ ਇਹ ਤੇ ਹੁਣ ਮੈਨੂੰ ਵੀ ਨਹੀਂ ਪਤਾ, ਲੇਕਿਨ ਇਹ ਹਾਰ ਜਾਲੀ ਹੈ। ਖੈਰ ਉਹ ਨਾ ਥੋੜੀ ਅਟੈਚਮੈਂਟ ਵੀ ਵੱਧ ਗਈ ਸੀ। ਚਾਚੇ ਨੂੰ ਘਰ ਸੱਦਿਆ ਗਿਆ। ਸੱਦ ਕੇ ਉਹਦੀ ਮਾਂ ਨੇ ਕਿਹਾ ਕਿ
ਭਰਾਵਾ ਇਸ ਤਰ੍ਹਾਂ ਤੂੰ ਉਦੋਂ ਗੱਲਬਾਤ ਹੋਈ ਸੀ, ਤੂੰ ਇਹ ਹਾਰ ਕਿੰਨਾ ਸੀ ਮੰਨਦੀ ਆ ਹਲੇ, ਤੇ ਜਦੋਂ ਤੇਜ਼ੀ ਹੋਏਗੀ ਉਦੋਂ ਵੇਚਾਂਗੇ। ਲੇਕਿਨ ਇਹਦੇ ਆ ਹੁਣ ਮੁੰਡਾ ਕਾਰੀਗਰ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਹਾਰ ਜਾਲੀ। ਉਹਨੇ ਕਿਹਾ ਹਾਂ ਭਾਬੀ, ਅਗਰ ਉਸ ਦਿਨ ਮੈਂ ਦੱਸਦਾ ਨਾ ਕਿ ਹਾਰ ਜਾਲੀ ਆ ਤੇ ਤੂੰ ਨਹੀਂ ਸੀ ਮੰਨਣਾ, ਤੂੰ ਮੈਨੂੰ ਸ਼ਰੀਕੇ ਦੀ ਨਜ਼ਰ 'ਚ ਵੇਖਣਾ ਸੀ, ਤੂੰ ਮੈਨੂੰ ਆਪਣੀ ਬੁਰਾਈ ਦੀ ਤਰਫ ਦੇ ਵੇਖਣਾ ਵੀ ਇਹ ਸਾਡਾ ਬੁਰਾ ਕਰਨਾ ਚਾਹੁੰਦਾ ਵਾ। ਲੇਕਿਨ ਮੈਂ ਉਹ ਦੱਸਣਾ ਮੁਨਾਸਬ ਨੇ ਕੀਤਾ, ਮੈਂ ਤੇਰੇ ਬੇਟੇ ਨੂੰ ਇਸ ਕਾਬਲ ਕੀਤਾ ਕਿ ਹਾਰ ਦੀ ਪਛਾਣ ਕਰ ਸਕੇ, ਤੈਨੂੰ ਪਤਾ ਲੱਗੇ ਕਿ ਅਸੀਂ ਸਾਡਾ ਰਿਸ਼ਤਾ ਕੀ ਆ, ਅਸੀਂ ਕਿੰਨੇ ਤੁਹਾਡੇ ਨਾਲ ਮੁਖਲਸ। ਅਗਰ ਮੈਂ ਉਦੋਂ ਦੱਸਣਾ ਚਾਹੁੰਦਾ ਤੂੰ ਨਹੀਂ ਸੀ ਮੰਨਣਾ। ਹੁਣ ਤੈਨੂੰ ਆਟੋਮੈਟਿਕ ਪਤਾ ਲੱਗ ਗਿਆ ਵਾ ਕਿ ਮੈਂ ਤੁਹਾਡੇ ਲਈ ਉਦੋਂ ਚੰਗਾ ਕੀਤਾ, ਮੈਂ ਟਾਈਮ ਕੱਢਦਾ ਰਿਹਾ। ਹੁਣ ਤੇਰਾ ਪੁੱਤਰ ਕਾਰੀਗਰ ਵੀ ਹੋ ਗਿਆ, ਤੁਹਾਡਾ ਟਾਈਮ ਵੀ ਲੰਘ ਗਿਆ, ਤੇਰੇ ਪੁੱਤ ਦੇ ਮੂੰਹ ਹੁਣ ਗੱਲ ਨਿਕਲੀ ਆ ਤੇ ਹੁਣ ਤੈਨੂੰ ਯਕੀਨ ਆ ਜਾਣਾ। ਉਦੋਂ ਮੈਂ ਹਾਰ ਦੱਸਦਾ ਤੇ ਆਪਣਾ ਰਿਸ਼ਤਾ ਵੀ ਜਾਣਾ ਸੀ, ਤੁਸੀਂ ਤੰਗ ਹੋ ਜਾਣਾ, ਇਸ ਦਰ-ਬਦਰ ਫਿਰਦੇ ਰਹਿਣਾ ਸੀ। ਮਕਸਦ ਗੱਲ ਕਰਨ ਦਾ ਇਹ ਆ ਕਿ ਜਦੋਂ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਲੱਗਦੇ ਲੈਂਦਿਆਂ ਨਾਲ ਜਦੋਂ ਬੋਝ ਰੱਖਣਾ ਸ਼ੁਰੂ ਕਰ ਦਿੰਦੇ ਹੋ, ਉਹਨਾਂ ਨੂੰ ਨੈਗੇਟਿਵ ਪੁਆਇੰਟ ਉਹਨਾਂ ਦੇ ਲੱਭਦੇ ਹੋ ਜਾਂ ਉਹਨਾਂ ਨੂੰ ਬੁਰੀ ਨਜ਼ਰ ਨਾ ਦੇ ਦਿਓ ਵੀ ਇਹ ਸਾਡੇ ਲਈ ਚੰਗਾ ਨਹੀਂ, ਉਦੋਂ ਤੁਹਾਨੂੰ ਉਹਦੇ 'ਚ ਯਾਨੀ ਕਿ ਖਾਮੀਆਂ ਨਜ਼ਰ ਆਉਣਗੀਆਂ। ਖੁਦਾ ਰਾ ਮੈਂ ਆਪਣੇ ਮਾਸ਼ਰੇ ਦੇ ਵਿੱਚ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਚਾਚੇ ਤਾਇਆਂ ਨੂੰ ਦੇਣਾ ਚਾਹੁੰਦਾ ਕਿ ਕਿਸੇ ਨਾਲ ਇਸ ਤਰ੍ਹਾਂ ਦਾ ਮਸਲਾ ਹੁੰਦਾ ਜਾਂ ਕੋਈ ਵੀ ਭੈਣ ਭਰਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੁੰਦਾ, ਉਹਨੂੰ ਪੋਜ਼ੀਟਿਵ ਨਜ਼ਰ ਨਾਲ ਦੇਖਿਆ ਕਰੋ, ਇਸ ਨਜ਼ਰ ਨਾਲ ਦੇਖਿਆ ਕਰੋ ਵੀ ਇਹ ਮਾੜਾ ਕਰੂਗਾ ਤੇ ਮੇਰਾ ਰੱਬ ਉੱਤੇ ਹੈਗਾ ਨਾ, ਉਹ ਨਹੀਂ ਮੇਰੇ ਨਾਲ ਮਾੜਾ ਹੋਣ ਦੇਗਾ। ਯਾਨੀ ਕਿ ਅੱਲਾ ਦੀ ਜ਼ਾਤ ਪਾਕ ਐਸੀ ਹੈ ਕਿ ਉਹ ਤੁਹਾਡਾ ਕੋਈ ਚਾਹਵੇ ਵੀ ਤਾਂ ਬੁਰਾ ਨਹੀਂ ਕਰ ਸਕਦਾ। ਅੱਲਾ ਤੇ ਭਰੋਸਾ ਕਰਕੇ ਖੁਦਾਰਾ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰੋ, ਖੁਦਾਰਾ ਆਪਣੇ ਤਾਲੁਕ ਨੂੰ ਮਜ਼ਬੂਤ ਕਰੋ। ਮੇਰਾ ਇਹ ਸਿਰਫ ਮੈਸੇਜ ਹੈ ਭੈਣਾਂ ਭਰਾਵਾਂ ਤੱਕ ਕਿ ਇੱਕ ਦੂਜੇ ਨੂੰ ਚੰਗੀ ਨਜ਼ਰ ਨਾਲ ਦੇਖਿਆ ਕਰੋ, ਇੱਕ ਦੂਜੇ ਨੂੰ ਪੋਜ਼ਿਟਿਵ ਪੁਆਇੰਟ ਲੱਭਿਆ ਕਰੋ। ਇਹ ਮੇਰਾ ਗੱਲ ਕਰਨ ਦਾ ਮਕਸਦ ਸਿਰਫ ਜਿਹੜੇ ਮੇਰੇ ਦੋਸਤ ਦੇਖਣ ਵਾਲੇ, ਮੇਰੇ ਵੀਰ ਭਰਾ ਦੇਖਦੇ ਆ, ਜੇ ਕਿਸੇ ਦੇ ਵਿੱਚ ਕੋਈ ਐਸਾ ਮਾਮਲਾਤ ਹੈ ਵਾ, ਮੇਰੀਆਂ ਭੈਣਾਂ, ਮੇਰੇ ਭਰਾ, ਜਿੰਨੇ ਮੇਰੇ ਤਲਕ ਵਾਲੇ ਵੇਖਣ ਵਾਲੇ ਜਾਂ ਨਾਜ਼ਰੀਨ ਜਿੰਨੇ ਵੀ, ਉਹਨਾਂ ਵਾਸਤੇ ਮੇਰਾ ਪੈਗਾਮ ਹੈ ਕਿ ਇੱਕ ਦੂਜੇ ਨੂੰ ਮੁਹੱਬਤ ਦੀ ਨਜ਼ਰ, ਮੁਖਤਸਰ ਜ਼ਿੰਦਗੀ ਆ ਹੁਣ ਤੇ ਬਿਲਕੁਲ ਇੱਕ ਦੂਜੇ ਨਾਲ ਪਿਆਰ ਮੁਹੱਬਤ, ਇੱਕ ਦੂਜੇ ਦਾ ਦਰਦ ਅਹਿਸਾਸ, ਇਸ ਤਰ੍ਹਾਂ ਕਰਕੇ ਆਪਣਾ ਟਾਈਮ ਕੱਢੋ। ਤੇ ਇਹਦੇ ਨਾਲ ਹੀ ਅੱਜ ਦੀ ਮੇਰੀ ਵੀਡੀਓ ਜਿਹੜੀ ਆ, ਅਗਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਨਵੇਂ ਵੇਖਣ ਵਾਲੇ ਦੋਸਤਾਂ ਵਾਸਤੇ ਮੇਰੀ ਇਹ ਉਹਨਾਂ ਅੱਗੇ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ। ਤੁਹਾਡਾ ਆਪਣਾ ਲਾਲਾ ਵਕਾਰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਇਹਦੇ ਨਾਲ ਹੀ ਅੱਜ ਤੱਕ ਦੀ ਵੀਡੀਓ ਖਤਮ ਹੋਈ। ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ 'ਚ। ਅਸਲਾਮ ਅਲੈਕੁਮ ਜੀ।